व्यूअर्स ब्रेक तो बाद तुहाडा स्वागत है जी। डॉक्टर साहब साडी पहली ईमेल आई है तिलबर्ग हॉलैंड तो वीर रियाज घुमन जी दी। ਇਹ ਲਿਖਦੇ ਹਨ ਪਿਆਰੇ ਭਾਈ ਸਾਹਿਬ ਅਤੇ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਆਪਣਾ 1 ਸਾਲ ਪੂਰਾ ਕਰ ਚੁੱਕਾ ਹੈ ਅਤੇ ਇਸ 1 ਸਾਲ ਵਿੱਚ TV 84 ਨੇ ਸਿੱਖ ਧਰਮ ਅਤੇ ਸਿੱਖ ਕੌਮ ਦੀ ਬਹੁਤ ਵੱਡੀ ਅਤੇ ਵਧੀਆ ਸੇਵਾ ਕੀਤੀ ਹੈ। ਇਸ ਲਈ TV 84 ਦਾ ਧੰਨਵਾਦ ਕਰਨਾ ਅਤੇ ਉਹਨਾਂ ਨੂੰ ਇਸ ਲਈ ਮੁਬਾਰਕਬਾਦ ਦੇਣਾ ਵੀ ਬਹੁਤ ਜ਼ਰੂਰੀ ਹੈ। ਅਸੀਂ ਇਹ ਆਮ ਆਸ ਵੀ ਕਰਦੇ ਹਾਂ ਕਿ TV 84 ਦੀ ਸਾਰੀ ਟੀਮ ਆਪਣੇ ਅਜ਼ੀਮ ਮਿਸ਼ਨ ਨੂੰ ਇੰਜ ਹੀ ਜਾਰੀ ਰੱਖੇਗੀ। 14 ਨਵੰਬਰ 2013 ਨੂੰ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਬੰਦੀ ਜੀ ਕਮੈਂਟ ਕਰਾਂ। ਸਭ ਤੋਂ ਪਹਿਲਾਂ ਤਾਂ ਵੀਰ ਰਿਆਜ਼ ਘੁੰਮਣ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਤਿਲਬਰਗ ਹਾਲੈਂਡ ਤੋਂ ਸਾਨੂੰ ਲਿਖਿਆ ਜੀ ਔਰ ਮੈਂ ਮਾਫੀ ਚਾਹਾਂਗਾ ਕਿ ਉਹਨਾਂ ਦੀ ਈਮੇਲ ਕਾਫੀ ਦੇਰ ਦੀ ਆਈ ਹੋਈ ਹੈ, ਪਰ ਇੱਕ ਤਾਂ ਥੋੜੀ ਜਿਹੀ ਇਹ ਲੰਬੀ ਸੀ ਈਮੇਲ, ਕੁਛ ਵਿਚਕਾਰ ਜਿਹੜੀਆਂ ਕਈ ਅਹਿਮ ਸਥਿਤੀਆਂ ਬਣਦੀਆਂ ਨੇ ਉਹਨਾਂ ਦੀਆਂ ਅਸੀਂ ਈਮੇਲਸ ਪਿਕ ਕਰ ਲੈਂਦੇ ਹਾਂ, ਸੋ ਇਹ ਪਿੱਛੇ ਜਾਂਦੀ ਰਹੀ ਜੀ ਜੀ। ਸੋ ਇਹਨਾਂ ਨੇ ਕੋਈ ਸ਼ਿਕਾਇਤ ਵੀ ਨਹੀਂ ਕੀਤੀ। ਫਰਾਈਡੇ ਦੇ ਪ੍ਰੋਗਰਾਮ 'ਚ ਜਦੋਂ ਕਿ ਥੋੜਾ ਜਿਹਾ ਮੇਰਾ ਗਲਾ ਠੀਕ ਨਹੀਂ ਸੀ ਜੀ, ਇਹਨਾਂ ਦੀ ਫਿਰ ਇੱਕ ਪਰਸਨਲ ਈਮੇਲ ਵੀ ਆਈ ਜਿਹਦੇ 'ਚ ਕਿ ਇਹਨਾਂ ਨੇ ਬੜਾ ਫਿਕਰਜ਼ਾਰ ਕੀਤਾ ਕਿ ਸਿਹਤ ਦਾ ਧਿਆਨ ਰੱਖਣ ਦੀ ਤਾਕੀਦ ਕੀਤੀ। ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਜਿੰਨਾ ਪਿਆਰ ਇਹ ਕਰਦੇ ਨੇ ਇਸ ਪ੍ਰੋਗਰਾਮ ਨੂੰ ਵੀ ਸਾਨੂੰ ਵੀ, ਔਰ ਜਿਵੇਂ ਇੱਕ ਵੱਡੇ ਵੀਰ ਦੀ ਤਰ੍ਹਾਂ ਸਾਨੂੰ ਗਾਈਡ ਵੀ ਕਰਦੇ ਨੇ ਕਿ ਅਸੀਂ ਕਿਵੇਂ ਕੌਮੀ ਨਿਸ਼ਾਨੇ ਵੱਲ ਪਹੁੰਚਣਾ। ਔਰ ਕਈ ਵਾਰੀ ਉਸ ਆਪਣੱਤ ਦੇ ਵਿੱਚ ਉਸ ਸਮੁੱਚੀ ਕੌਮ ਨੂੰ ਵੀ, ਸਿੱਖ ਕੌਮ ਨੂੰ ਸੰਬੋਧਨ ਕਰਦੇ ਆ, ਹਲੂਣਾ ਵੀ ਦਿੰਦੇ ਨੇ ਜੀ ਜੀ ਕਿ ਭਾਈ ਤੁਸੀਂ ਕਿੱਥੇ ਕਮਜ਼ੋਰ ਹੋ, ਕਿੱਥੇ ਤੁਹਾਡੇ 'ਚ ਜਿਹੜਾ ਉਹ ਜਿਹੜੀ ਹੈ ਡਿਟਰਮੀਨੇਸ਼ਨ ਨਹੀਂ ਹੈ। ਸੋ ਅਸੀਂ ਉਹਦੇ ਲਈ ਵੀ ਸ਼ੁਕਰਗੁਜ਼ਾਰ ਹੁੰਦੇ ਆ ਇਹਨਾਂ ਵੀਰ ਜੀ ਦੇ, ਕਿਉਂਕਿ ਇਹ ਸਾਡਾ ਆਪਣਾ ਹਿੱਸਾ ਨੇ ਜਿਹੜੇ ਵੀ ਇਸ ਰਸਤੇ ਦੇ ਪਾਂਧੀ ਨੇ ਜੀ। ਔਰ ਅਸੀਂ ਇਸ ਗੱਲ ਦੇ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ 1 ਸਾਲ ਪੂਰਾ ਹੋਣ ਦੇ ਉੱਤੇ ਸਾਨੂੰ ਵਧਾਈ ਭੇਜੀ ਹੈ ਜੀ। ਸਾਡੇ ਲਈ ਇਹ ਮਾਣ ਵਾਲੀ ਗੱਲ ਹੈ, ਸਾਰੇ ਦਰਸ਼ਕਾਂ ਲਈ ਵੀ ਔਰ ਸਰੋਤਿਆਂ ਲਈ ਵੀ। ਅਸੀਂ ਸਮਝਦੇ ਹਾਂ ਵੀ ਇਹ ਧੰਨਵਾਦ ਤਾਂ ਉਹਨਾਂ ਦਾ ਕਰਨਾ ਬਣਦਾ ਜੋ, ਤੇ ਉਹਦੇ ਨਾਲ ਹੀ ਅਸੀਂ ਸਗੋਂ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਸ ਪ੍ਰੋਗਰਾਮ ਦੇ ਵਾਧੇ ਲਈ ਕੁਝ ਪ੍ਰੋਗਰਾਮ ਉਲੀਕ ਰਹੇ ਹਾਂ ਜਿਨ੍ਹਾਂ ਦਾ ਅਸੀਂ ਜਿਹੜਾ ਹਾਂ ਪੱਖੀ ਨੇ ਜੀ। ਤੇ ਆਉਣ ਵਾਲੇ ਦਿਨਾਂ 'ਚ ਹੀ ਅਸੀਂ, ਕਿਉਂਕਿ ਸਰੋਤੇ ਸਾਡੇ ਦਰਸ਼ਕ ਲੰਬੇ ਵਕਤ ਤੋਂ ਪੁੱਛਦੇ ਨੇ ਉਹ ਕਿਵੇਂ ਪਾਰਟਿਸਿਪੇਟ ਕਰ ਸਕਦੇ ਨੇ, ਉਹ ਕਿਵੇਂ ਮਦਦ ਕਰ ਸਕਦੇ ਨੇ। ਸੋ ਹੁਣ ਅਸੀਂ ਉਸ ਮੁਕਾਮ ਤੇ ਹਾਂ ਜਿੱਥੇ ਅਸੀਂ ਤੁਹਾਡੀ ਮਦਦ ਵੀ ਚਾਹਾਂਗੇ, ਅਸੀਂ ਤੁਹਾਡੀ ਹਮਾਇਤ ਵੀ ਚਾਹਾਂਗੇ, ਤੁਹਾਨੂੰ ਪ੍ਰੋਗਰਾਮਾਂ ਦਾ ਹਿੱਸਾ ਵੀ ਬਣਾਉਣਾ ਚਾਹਾਂਗੇ ਜੀ। ਸੋ ਬਹੁਤ ਜਲਦੀ ਅਸੀਂ ਕੁਝ ਇਸ ਕਿਸਮ ਦੀਆਂ ਜਿਹੜੀਆਂ ਸਾਡੀਆਂ ਥਿੰਕਿੰਗਸ ਨੇ ਜੀ ਉਹਨਾਂ ਨੂੰ ਅਸੀਂ ਪ੍ਰੈਕਟੀਕਲ ਰੂਪ ਦੇਵਾਂਗੇ ਜੀ। ਸੋ ਮੇਰਾ ਖਿਆਲ ਇਹ ਲੰਬੀ ਹੈ ਈਮੇਲ, ਸੋ ਅਸੀਂ ਇਹਨੂੰ ਰੁਕ ਕੇ ਹੀ ਇਸ ਤੇ ਕਮੈਂਟ ਕਰਾਂਗੇ ਜੀ ਜੀ। ਅੱਗੇ ਵੀਰ ਜੀ ਲਿਖਦੇ ਹਨ 14 ਨਵੰਬਰ 2013 ਨੂੰ ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਨ ਲਈ ਆਪਣੀ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ। ਮੈਂ ਇਸ ਸਾਰੇ ਸੰਘਰਸ਼ ਨੂੰ ਕਾਮਯਾਬ ਹੋਣ ਤੱਕ ਫੋਲੋ ਕੀਤਾ। ਜਿਸ ਤਰ੍ਹਾਂ ਅਤੇ ਜੋ ਕੁਝ ਮੈਂ ਸਾਥ ਦੇ ਸਕਦਾ ਸੀ ਪੂਰੀ ਇਮਾਨਦਾਰੀ ਅਤੇ ਆਪਣੀ ਜ਼ਮੀਰ ਦੇ ਹਿਸਾਬ ਨਾਲ ਜ਼ਰੂਰ ਦਿੱਤਾ ਹੈ। ਫਿਰ ਵੀ ਕੁਝ ਗੱਲਾਂ ਐਸੀਆਂ ਜ਼ਰੂਰ ਨੇ ਜੋ ਮੈਂ ਇਸ तमाम ਅਰਸੇ ਵਿੱਚ ਮਹਿਸੂਸ ਕੀਤੀਆਂ ਨੇ। ਹਮੇਸ਼ਾ ਵਾਂਗੂ ਇਸ ਵਾਰ ਵੀ ਸਿੱਖ ਕੌਮ ਦੇ ਇੱਕ ਵੱਡੇ ਹਿੱਸੇ ਨੇ ਆਪਣਾ ਤਰੀਕਾ ਨਹੀਂ ਬਦਲਿਆ ਅਤੇ ਚੁੱਪ ਦਾ ਵਰਤ ਨਹੀਂ ਤੋੜਿਆ। ਉਹਨਾਂ ਦੀ ਚੁੱਪ ਨਾ ਸਿਰਫ ਸਿੱਖ ਕੌਮ ਲਈ ਨੁਕਸਾਨ ਦਾ ਕਾਰਨ ਬਣੀ ਬਲਕਿ ਉਹਨਾਂ ਦੇ ਆਪਣੇ ਨੁਕਸਾਨ ਦਾ ਵੀ। ਪੰਜਾਬ ਵਿੱਚ ਵਸਦੇ ਸਿੱਖਾਂ ਬਾਰੇ ਤਾਂ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਉੱਥੋਂ ਦੇ ਹਿੰਦੂ ਮੀਡੀਆ ਨੂੰ ਮੌਤ ਆ ਗਈ ਸੀ, ਪਰ ਬਾਹਰ ਦੇ ਮੁਲਕਾਂ 'ਚ ਰਹਿਣ ਵਾਲੇ ਸਿੱਖਾਂ ਨੂੰ ਤੇ ਇਸ ਬਾਰੇ ਜਾਣਕਾਰੀ ਵਿੱਚ ਕੋਈ ਘਾਟਾ ਨਹੀਂ ਸੀ। ਇਹ ਗੱਲ ਯਾਦ ਰੱਖਣ ਵਾਲੀ ਹੈ ਅਤੇ ਬਿਲਕੁਲ ਹਕੀਕਤ ਹੈ ਕਿ ਸਿੱਖ ਕੌਮ ਦੇ ਆਪਣੇ ਘਰ ਖਾਲਿਸਤਾਨ ਦੇ ਖਾਬ ਨੂੰ ਇੱਕ ਹਕੀਕਤ ਬਣਾਉਣ ਲਈ ਸਾਰੀ ਸਿੱਖ ਕੌਮ ਨੂੰ ਰਲ ਕੇ ਸੰਘਰਸ਼ ਕਰਨਾ ਪਵੇਗਾ ਅਤੇ ਕਰਨਾ ਵੀ ਚਾਹੀਦਾ ਹੈ। ਪਰ ਬਾਹਰ ਦੇ ਮੁਲਕਾਂ 'ਚ ਵਸਣ ਵਾਲੇ ਸਿੱਖ ਭੈਣ ਭਰਾਵਾਂ ਨੂੰ ਇਹਦੇ 'ਚ ਬਹੁਤਾ ਹਿੱਸਾ ਪਾਉਣ ਦੀ ਲੋੜ ਹੈ, ਕਿਉਂਕਿ ਪਹਿਲਾ ਹਿੰਦੁਸਤਾਨ ਦੀ ਹਕੂਮਤ ਨੇ ਹਿੰਦੁਸਤਾਨ ਵਿੱਚ ਸਿੱਖਾਂ ਦੇ ਹੱਕਾਂ ਦੀ ਗੱਲ ਨਾ ਕਦੀ ਕੀਤੀ ਹੈ ਅਤੇ ਨਾ ਕਦੀ ਕਰਨੀ ਹੈ। ਜੇ ਪੰਜਾਬ ਵਿੱਚ ਖਾਲਿਸਤਾਨੀ ਜਥੇਬੰਦੀਆਂ ਦੀ ਮੁਕੰਮਲ ਹੁਕੂਮਤ ਵੀ ਹੋਵੇ ਤਾਂ ਫਿਰ ਵੀ ਇਹਦੇ ਨਾਲ ਸਿੱਖ ਕੌਮ ਦੇ ਹੱਕਾਂ ਦੀ ਕੋਈ ਗਰੰਟੀ ਨਹੀਂ ਹੋ ਸਕਦੀ ਅਤੇ ਨਾ ਹੀ ਇਹ ਖਾਲਿਸਤਾਨ ਦੇ ਬਣਾਉਣ ਵਿੱਚ ਕੋਈ ਮਦਦ ਕਰ ਸਕਦੀ ਹੈ। ਲੋਕ ਸਭਾ ਵਿੱਚ ਸਿੱਖ ਕੌਮ ਦੀ ਨੁਮਾਇੰਦਗੀ ਬਹੁਤ ਥੋੜੀ ਹੈ ਅਤੇ ਹਿੰਦੂ ਮਾਈਂਡਸੈਟ ਦੀ ਬਹੁਤ ਜ਼ਿਆਦਾ, ਇਸ ਲਈ ਇਹਦੀ ਉਮੀਦ ਰੱਖਣਾ ਬਿਲਕੁਲ ਫਜ਼ੂਲ ਹੈ। ਦੂਸਰੀ ਗੱਲ, ਹਿੰਦੁਸਤਾਨ ਦੀ ਹਕੂਮਤ ਕਦੀ ਇੰਨੀ ਚੰਗੀ ਅਤੇ ਇਨਸਾਨੀਅਤ ਵਾਲੀ ਨਹੀਂ ਹੋ ਸਕਦੀ ਕਿ ਉਹ ਸਿੱਖ ਕੌਮ ਦੇ ਮੁੱਢਲੇ ਆਜ਼ਾਦੀ ਦੇ ਹੱਕ ਦਾ ਸਤਿਕਾਰ ਕਰੇ।
ਇਸ ਲਈ ਬਾਹਰਲੇ ਮੁਲਕਾਂ 'ਚ ਰਹਿਣ ਵਾਲੇ ਸਿੱਖਾਂ ਨੂੰ ਹੀ ਦੁਨੀਆ ਨੂੰ ਆਪਣੇ ਨਾਲ ਹੋਏ ਅਤੇ ਹੁੰਦੇ ਹੋਏ ਜ਼ੁਲਮਾਂ ਬਾਰੇ ਦੱਸਣਾ ਹੋਵੇਗਾ। ਇਸ ਯਤਨ ਨਾਲ ਹੀ ਵਰਲਡ ਕਮਿਊਨਿਟੀ ਵਿੱਚ ਹਿੰਦੁਸਤਾਨ ਦਾ ਅਸਲੀ ਚਿਹਰਾ ਨੰਗਾ ਹੋਵੇਗਾ। ਵਰਲਡ ਓਪੀਨੀਅਨ ਨੂੰ ਆਪਣੇ ਹੱਕ ਵਿੱਚ ਤਿਆਰ ਕਰਨ ਦੀ ਬਹੁਤ ਜ਼ਰੂਰਤ ਹੈ। ਜੇ ਇਉਂ ਨਹੀਂ ਹੁੰਦਾ ਤਾਂ ਭਾਰਤ ਦੀ ਹਕੂਮਤ ਬਾਹਰਲੇ ਸਿੱਖਾਂ ਦੇ ਭਾਰਤ ਆਉਣ ਤੇ ਪਾਬੰਦੀ ਲਾ ਕੇ ਉਹਨਾਂ ਨੂੰ ਕਾਲੇ ਪਾਣੀ ਵਾਂਗ ਬਣਾ ਕੇ ਆਪਣੇ ਹਾਲ ਵਿੱਚ ਮਸਤ ਰਹੇਗੀ। ਇਹ ਵੀਜ਼ਾ ਬਲੈਕਮੇਲ ਅੱਜ ਤੱਕ ਇਸ ਬ੍ਰਹਮਣਵਾਦੀ ਘਟੀਆ ਤੇ ਗੰਦੀ ਫਿਤਰਤ ਅਤੇ ਕਰਤੂਤਾਂ ਦਾ ਸਬੂਤ ਹੈ। ਦੂਸਰਾ, ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦੇ ਸ਼ੁਰੂ ਹੋਣ ਮੇਰਾ ਖਿਆਲ ਹੈ ਇੱਕ ਅਸੀਂ ਕਮੈਂਟ ਕਰੀਏ ਜੀ ਉਹਨਾਂ ਨੇ ਭਾਈ ਗੁਰਬਖਸ਼ ਸਿੰਘ ਹੋਰਾਂ ਦੇ ਵਰਤ ਨੂੰ ਜਿਵੇਂ ਉਹਨਾਂ ਨੇ ਕਿਹਾ ਕਿ ਵੀ ਫੋਲੋ ਕੀਤਾ ਹੈ ਔਰ ਉਹਨਾਂ ਨੇ ਨਿੱਜੀ ਤੌਰ ਤੇ ਵੀ ਜੋ ਕਰ ਸਕਦੇ ਸੀ ਕੀਤਾ ਜੀ। ਮੈਨੂੰ ਯਾਦ ਹੈ ਵੀ ਇਹਨਾਂ ਨੇ ਜਿਹੜਾ ਅਲੱਗ-ਅਲੱਗ ਟੀਵੀ ਚੈਨਲਸ ਨੂੰ ਐਮਨੈਸਟੀ ਇੰਟਰਨੈਸ਼ਨਲ, ਜੀਓ ਟੀਵੀ ਜੀ, ਉਹਨਾਂ ਸਾਰਿਆਂ ਨੂੰ ਪਰਸਨਲ ਲੈਟਰਸ ਵੀ ਲਿਖੇ ਔਰ ਅਸੀਂ ਉਹਨਾਂ ਲੈਟਰਸ ਨੂੰ ਡਿਸਕਸ ਵੀ ਕੀਤਾ ਸੀ ਇਸ ਪ੍ਰੋਗਰਾਮ ਦੇ ਵਿੱਚ ਜੀ। ਔਰ ਉਹਨਾਂ ਨੇ ਸਮੁੱਚੇ ਇਸ ਪੀਰੀਅਡ ਦੇ ਵਿੱਚ ਪੂਰੀ ਹੱਲਾਸ਼ੇਰੀ ਦਿੱਤੀ। ਪਰ ਉਹਨਾਂ ਦਾ ਇਹ ਕਨਕਲੂਜਨ ਹੈ ਵੀ ਹਿੰਦੁਸਤਾਨ ਦੇ ਮੀਡੀਆ ਨੂੰ ਤਾਂ ਮੌਤ ਪਈ ਸੀ। ਅਰੇ ਬੜਾ ਲਹਿੰਦੇ ਪੰਜਾਬ ਦਾ ਚੰਗਾ ਫਰੇਜ਼ ਹੁੰਦਾ ਹੈ, ਸਾਡੇ ਵੈਸੇ ਇਧਰ ਵੀ ਬੀਬੀਆਂ ਜ਼ਿਆਦਾ ਵਰਤਦੀਆਂ ਨੇ, ਪਰ ਇਹ ਇੱਕ ਚੰਗਾ ਇਹ ਓਰੀਜਨਲ ਪੰਜਾਬੀ ਹੈ ਜੀ। ਦੂਸਰਾ, ਉਹਨਾਂ ਨੇ ਜਿਹੜਾ ਜਿਸ ਤੋਂ ਉਹਨਾਂ ਦੀ ਨਿਰਾਸ਼ਤਾ ਵੀ ਝਲਕਦੀ ਹੈ, ਬਾਹਰਲੇ ਸਿੱਖਾਂ ਦੇ ਰੋਲ ਬਾਰੇ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਦਾ ਵੀ ਇੱਕ ਵੱਡਾ ਹਿੱਸਾ ਜਿਹੜਾ ਹੈ ਉਸ ਨੇ ਚੁੱਪ ਦਾ ਵਰਤ ਨਹੀਂ ਤੋੜਿਆ। ਇਹ ਵੀ ਇੱਕ ਬਹੁਤ ਅੱਛਾ ਫਰੇਜ਼ ਹੈ, ਉਸ ਦੇ ਕਹਿੰਦੇ ਚੁੱਪ ਧਾਰੀ ਹੈ। ਬਟ ਇਹ ਵੀ ਜਿਵੇਂ ਉਹ ਗਾਂਧੀ ਨੇ ਡਰਾਮਾ ਜਿਹਾ ਸ਼ੁਰੂ ਕੀਤਾ ਸੀ, ਮੌਨ ਵਰਤ ਕਹਿੰਦੇ ਸੀ ਉਹਨੂੰ। ਕੀ ਹੈ ਜੀ, ਬੋਲਣਾ ਨਹੀਂ ਹੈ, ਮੌਨ ਉਹ ਲਿਖੀ ਜਾਂਦਾ ਸੀ ਬੈਠਾ। ਹੁਣ ਜਦੋਂ ਤੁਸੀਂ ਲਿਖਦੇ ਹੋ ਉਦੋਂ ਦਿਮਾਗ ਤੁਹਾਡਾ ਬੋਲਦਾ ਹੈ, ਬੋਲਣਾ ਕੋਈ ਗਲੇ ਨਾਲ ਥੋੜੀ ਜੁੜਿਆ ਹੁੰਦਾ। ਜਿਹੜੀ ਆਵਾਜ਼ ਹੈ ਉਹ ਤਾਂ ਵੋਕਲ ਕਾਰਡਸ ਦਿੰਦੀਆਂ ਨੇ। ਤੁਸੀਂ ਚੁੱਪ ਵੀ ਕਰ ਜਾਓ, ਹਾਂ ਤੁਹਾਡਾ ਦਿਮਾਗ ਸ਼ਟ ਅਪ ਹੋ ਜਾਏ, ਦਿਮਾਗ ਚੁੱਪ ਕਰ ਜਾਏ, ਫਿਰ ਤੁਸੀਂ ਚੁੱਪ ਕਰਦੇ ਹੋ, ਉਹ ਵੀ ਨੀਂਦ ਚ ਕਰਦੇ ਹੋ, ਉਹਦੇ ਚ ਵੀ ਅਚੇਤ ਮਨ ਤੁਹਾਡਾ ਚੁੱਪ ਨਹੀਂ ਕਰਦਾ। ਪਰ ਉਹਨੇ ਜਿਵੇਂ ਵਰਤ ਨੂੰ ਇੱਕ ਡਰਾਮਾ ਰੱਖਿਆ, ਇਵੇਂ ਜਦੋਂ ਔਖੇ ਜਿਹੇ ਸਵਾਲ ਕੋਈ ਆ ਜਾਂਦੇ ਸੀ ਜਾਂ ਇਸ਼ੂ ਬਣ ਜਾਂਦਾ ਸੀ, ਕਹਿੰਦੇ ਮੈਂ ਮੌਨ ਵਰਤ ਰੱਖਿਆ, ਮੈਂ ਹੁਣ ਨਹੀਂ ਬੋਲਣਾ ਹੈ ਜੀ। ਸੋ ਉਹਨਾਂ ਨੇ ਕਿਹਾ ਜੋ ਬਾਹਰਲੇ ਸਿੱਖਾਂ ਨੇ ਵੀ ਵਰਤ ਰੱਖ ਲਿਆ ਚੁੱਪ ਦਾ ਜੀ। ਔਰ ਫਿਰ ਉਹਨਾਂ ਨੇ ਇੰਪੋਰਟੈਂਸ ਕਹੀ ਹੈ ਕਿ ਵੀ ਉੱਥੇ ਤਾਂ ਜਿਹੜੇ ਸਿੱਖ ਨੇ ਪੰਜਾਬ ਦੇ, ਉਹਨਾਂ ਦੀ ਚੁੱਪੀ ਦਾ ਸਮਝ ਆ ਸਕਦੀ ਹੈ। ਉਹ ਤਾਂ ਜੇ ਮੀਡੀਆ ਹੀ ਨਹੀਂ ਬੋਲਦਾ, ਉਹਨਾਂ ਨੂੰ ਪਤਾ ਹੀ ਨਹੀਂ ਹੈ ਤੇ ਜਾਂ ਡਰ ਹੈ। ਤੇ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਜੇ ਉੱਥੋਂ ਦੇ ਸਿੱਖਾਂ ਤੇ ਤਾਂ ਅਸੀਂ ਬਹੁਤਾ ਕਾਊਂਟ ਨਹੀਂ ਕਰ ਸਕਦੇ, ਵੀ ਜੇ ਪੰਜਾਬ ਸਰਕਾਰ ਵੀ ਬਣ ਜਾਏ, ਖਾਲਿਸਤਾਨੀਆਂ ਦੇ ਵੀ ਬਣ ਜਾਏ, ਫਿਰ ਵੀ ਉਹ ਕੁਝ ਨਹੀਂ ਕਰ ਸਕਦੇ ਜੀ। ਉਹ ਅਲਟੀਮੇਟ ਪਾਵਰ ਪਾਰਲੀਮੈਂਟ ਕੋਲ ਹੈ, ਉੱਥੇ ਉਹਨਾਂ ਦੀ ਲੋਕ ਸਭਾ ਦੇ ਵਿੱਚ ਹਿੰਦੂ ਮਾਈਂਡਸੈਟ ਦੀ ਮੈਜੋਰਿਟੀ ਹੈ। ਔਰ ਉਹਨਾਂ ਨੇ ਇਹ ਬਿਲਕੁਲ ਠੀਕ ਕਿਹਾ ਕਿ ਬਾਹਰਲੇ ਸਿੱਖਾਂ ਨੇ ਅਲਟੀਮੇਟਲੀ ਜਿਹੜਾ ਵਰਲਡ ਓਪੀਨੀਅਨ ਹੈ ਉਸ ਦੇ ਵਿੱਚ ਤਬਦੀਲੀ ਲਿਆਣੀ, ਔਰ ਜੇ ਉਹਨਾਂ ਦੀ ਐਕਟੀਵਿਟੀ ਹੋਏਗੀ, ਐਕਟਿਵਿਜ਼ਮ ਹੋਏਗਾ, ਤਾਂ ਉਹ ਤਬਦੀਲੀ ਸੰਭਵ ਹੈ। ਤਾਂ ਉਹਨਾਂ ਨੇ ਕਿਹਾ ਵੀ ਉੱਥੋਂ ਵਾਲਿਆਂ ਨੇ ਤਾਂ ਤੁਹਾਨੂੰ ਕੱਟ ਆਫ ਕਰ ਦਿੱਤਾ, ਬਹੁਤਿਆਂ ਨੂੰ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਤੁਹਾਡਾ ਕਾਲਾ ਪਾਣੀ ਬਣਾ, ਜਦੋਂ ਬਲੈਕ ਲਿਸਟਾਂ ਬਣਦੀਆਂ ਨੇ ਜੀ ਜਾਂ ਵੀਜ਼ੇ ਤੇ ਪਾਬੰਦੀ ਲੱਗ ਜਾਂਦੀ, ਵੀਜ਼ਾ ਬਲੈਕਮੇਲ, ਬਿਲਕੁਲ ਠੀਕ ਸ਼ਬਦ ਕਿਹਾ ਹੈ, ਮੈਂ ਵੀ ਇਹ ਇਸਤੇਮਾਲ ਕਰਦਾ, ਇਹ ਵੀਜ਼ਾ ਬਲੈਕਮੇਲ ਹੈ ਜੀ। ਔਰ ਹੁਣ ਕੋਈ ਮੈਨੂੰ ਦੱਸ ਰਿਹਾ ਸੀ ਸੱਜਣ ਕਿ ਵੀ ਜਿਹੜੇ ਇੱਥੇ ਆਏ ਜਦੋਂ ਵੀਜ਼ੇ ਦੇ ਲਈ, ਹੁਣ ਏਜੰਸੀਆਂ ਨੂੰ ਇੱਥੇ ਉਹਨਾਂ ਨੇ ਸਬਲੈਟ ਕੀਤਾ ਹੋਇਆ, ਸਭ ਪੈਸੇ ਖਾ ਕੇ ਵੀਜ਼ਾ ਤਾਂ ਤੁਸੀਂ ਜਿਹੜਾ ਮਰਜ਼ੀ ਲੈ ਲਓ, ਭਾਵੇਂ ਇਬਰਾਹਿਮ ਦਾਊਦ ਨੂੰ ਵੀਜ਼ਾ ਦੇ ਦੇਣਗੇ, ਪੈਸੇ ਦੇ ਦਿਓ ਇਹਨਾਂ ਨੂੰ, ਉਹਨੂੰ ਪਤਾ ਹੀ ਨਹੀਂ ਲੱਗਾ, ਪਤਾ ਵੀ ਹੋਏ ਫਿਰ ਵੀ ਦੇ ਦੇਣਗੇ ਜੀ। ਸੋ ਇਸ ਕਿਸਮ ਦੀ ਕਰਪਟ ਸੁਸਾਇਟੀ ਹੈ। ਪਰ ਉਹਨਾਂ ਨੇ ਇਸ ਗੱਲ ਨੂੰ ਆਧਾਰ ਬਣਾ ਕੇ ਹੁਣ ਉਹ ਕਹਿੰਦੇ ਨੇ ਵੀ ਜਿਹੜੇ ਬੰਦਿਆਂ ਨੇ ਇੱਥੇ ਆ ਕੇ ਅਸਾਈਲਮ ਲਈ ਸਿਟੀਜ਼ਨ ਬਣੇ, ਉਹਨਾਂ ਦੇ ਡਿਪੈਂਡੈਂਟ ਜਿਹੜੀਆਂ ਵਾਈਫਸ ਆ, ਬੱਚੇ ਵੀ ਆ, ਉਹਨਾਂ ਨੂੰ ਵੀ ਕਹਿੰਦੇ ਨੇ ਜੀ ਤੁਸੀਂ ਆਪਣਾ ਦੱਸੋ ਕਿ ਤੁਸੀਂ ਕਿਸ ਬੇਸ ਤੇ ਸਿਟੀਜ਼ਨਸ਼ਿਪ ਲਈ। ਹਾਲਾਂਕਿ ਇਹਨਾਂ ਦਾ ਨਹੀਂ ਹੈ ਮੈਟਰ, ਔਰ ਮੈਂ ਆਪਣੇ ਸਿੱਖ ਵਕੀਲ ਜਿਹੜੇ ਐਕਟਿਵਿਸਟ ਨੇ ਉਹਨਾਂ ਨੂੰ ਮੈਂ ਜ਼ਰੂਰ ਕਹਾਂਗਾ ਕਿ ਇਹ ਇਸ਼ੂ ਵੀ ਅਮਰੀਕਨ ਸਿਸਟਮ ਦੇ ਲਿਆਂਦੇ ਜਾਣ ਨੋਟਿਸ ਦੇ ਵਿੱਚ ਕਿ ਵੀ ਜਦੋਂ ਕੋਈ ਇੱਕ ਵਾਰ ਸਿਟੀਜ਼ਨ ਬਣ ਜਾਂਦਾ ਹੈ ਜੀ, ਉਹਦਾ ਕੀ ਸਟੇਟਸ ਸੀ ਉਹ ਖਤਮ ਹੋ ਜਾਂਦਾ, ਔਰ ਉਸ ਸਿਟੀਜ਼ਨ ਦਾ ਹੱਕ ਹੈ ਕਿ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਜਾਣ ਦੇ ਲਈ ਵੀਜ਼ਾ ਅਪਲਾਈ ਕਰੇ। ਕਿਸੇ ਹੋਰ ਮੈਰਿਟ ਜਾਂ ਅਨਮੈਰਿਟ ਤੇ ਬੇਸ ਗਵਰਨਮੈਂਟ ਕੋਈ ਡਿਨਾਈ ਕਰਦੀ ਹੈ, ਉਸ ਗਵਰਨਮੈਂਟ ਦਾ ਹੱਕ ਹੈ। ਪਰ ਤੁਸੀਂ ਉਹਨਾਂ ਦੀਆਂ ਵਾਈਵਸ, ਉਹਨਾਂ ਦੇ ਬੱਚਿਆਂ ਔਰ ਉਹਨਾਂ ਦੇ ਪਿਛਲਾ ਜਾਣਨਾ ਚਾਹੋ, ਇਹ ਇਹਨਾਂ ਦਾ ਇਹ ਡਾਇਰੈਕਟ ਇੰਟਰਫੀਅਰੈਂਸ ਹੈ ਅਮਰੀਕਨ ਸਿਟੀਜ਼ਨਸ ਦੀ ਲਾਈਫ ਦੇ ਵਿੱਚ ਵੀ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਇਹ ਕਾਲਾ ਪਾਣੀ ਬਣਾ ਦੇਣਾ ਉਹਨਾਂ ਨੇ ਜੀ, ਤੇ ਕੋਈ ਐਕਟੀਵਿਟੀ ਹੋਣੀ ਨਹੀਂ। ਸੋ ਬਾਹਰਲੇ ਸਿੱਖਾਂ ਦੀ ਐਕਟੀਵਿਟੀ ਬੜੀ ਇੰਪੋਰਟੈਂਟ ਹੈ ਜੀ। ਅੱਗੇ ਚਲੋ ਜੀ। ਅੱਗੇ ਵੀ ਜੀ ਲਿਖਦੇ ਹਨ, ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦੇ ਸ਼ੁਰੂ ਹੋਣ ਤੋਂ ਲੈ ਕੇ ਤਕਰੀਬਨ ਅਖੀਰ ਤੱਕ ਹਿੰਦੁਸਤਾਨੀ ਮੀਡੀਆ ਤੇ ਬਿਲਕੁਲ ਮੋਇਆ ਹੋਇਆ ਸੀ। ਉਸ ਵਿੱਚ ਜਾਣ ਵੀ ਪਾਈ ਤਾਂ ਦੇਵਯਾਨੀ ਕੋਬਾ ਦੇ ਫਰਾਡ ਕੇਸ ਨੇ। ਹਿੰਦੂ ਮੀਡੀਆ ਨੇ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਨੂੰ ਝੂਠੀ ਭੁੱਖ ਹੜਤਾਲ ਬਣਾਉਣ ਦੀ ਕੋਸ਼ਿਸ਼ ਕੀਤੀ। ਐਮਨੈਸਟੀ ਇੰਟਰਨੈਸ਼ਨਲ ਨੇ ਵੀ ਹਿੰਦੂ ਪ੍ਰਭਾਵ ਨੂੰ ਕਬੂਲਦਿਆਂ ਕੋਈ ਕਾਰਵਾਈ ਨਹੀਂ ਕੀਤੀ। ਮੈਂ ਆਪ ਵੀ ਟੀਵੀ ਚੈਨਲਾਂ, ਯੂਰਪ ਅਤੇ ਐਮਨੈਸਟੀ ਨੂੰ ਕਈ ਵਾਰ ਲਿਖਿਆ, ਪਰ ਕੋਈ ਕਾਮਯਾਬੀ ਨਹੀਂ ਹੋਈ।
ਇਸ ਦਾ ਇੱਕ ਵੱਡਾ ਕਾਰਨ ਸਿੱਖ ਕੌਮ ਦਾ ਕੋਈ ਵਰਲਡ ਮੀਡੀਆ ਨਾ ਹੋਣਾ। ਇੱਕ ਐਸੇ ਚੈਨਲ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਸਾਰੀ ਦੁਨੀਆ ਵਿੱਚ ਦੇਖਿਆ ਜਾ ਸਕੇ ਅਤੇ ਹਿੰਦੂ ਹਕੂਮਤ ਅਤੇ ਉਹਦੇ ਖਰੀਦੇ ਹੋਏ ਮੀਡੀਆ ਦੇ ਝੂਠ ਦਾ ਭਾਂਡਾ ਭੰਨ ਸਕੇ। ਇਸ ਨਾਲ ਭਾਰਤ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਵੀ ਸੱਚ ਦਾ ਪਤਾ ਲੱਗੇਗਾ ਅਤੇ ਉਹ ਹਿੰਦੂ ਮੀਡੀਆ ਦੇ ਪ੍ਰਚਾਰ ਤੋਂ ਬਚਣਗੇ। ਸਾਲ ਵੀ ਨਵਾਂ ਚੜ ਗਿਆ ਹੈ ਅਤੇ ਕੁਝ ਇਸ ਸੰਘਰਸ਼ ਨੇ ਲੋਕਾਂ ਦੀਆਂ ਅੱਖਾਂ ਵੀ ਖੋਲ ਦਿੱਤੀਆਂ ਨੇ, ਪਰ ਅਜੇ ਬਹੁਤ ਜਾਨ ਮਾਰਨ ਦੀ ਲੋੜ ਹੈ ਕਿਉਂਕਿ ਆਪਣਾ ਆਜ਼ਾਦਕਾਰ ਖਾਲਿਸਤਾਨ ਬਣਾਉਣਾ ਕੋਈ ਜਾਦੂ ਦਾ ਖੇਡ ਨਹੀਂ। ਇਹ ਮੁਸ਼ਕਲ ਜ਼ਰੂਰ ਹੈ ਪਰ ਨਾਮੁਮਕਿਨ ਨਹੀਂ। ਫਿਰ ਉਸ ਗੁਰੂ ਗੋਬਿੰਦ ਸਿੰਘ ਜੀ ਦੀ ਸਾਜੀ ਸਿੱਖ ਕੌਮ ਲਈ ਜਿਨ੍ਹਾਂ ਦੇ 40 ਭੁੱਖੇ ਭਾਣੇ ਸਿੰਘਾਂ ਨੇ ਮੁਗਲਾਂ ਅਤੇ ਹਿੰਦੂ ਰਾਜਿਆਂ ਦੀ ਫੌਜ ਦਾ ਟਾਕਰਾ ਕੀਤਾ ਸੀ। ਇਸ ਲਈ ਦੁਸ਼ਮਣ ਦੀ ਗਿਣਤੀ ਕੋਈ ਮਾਇਨੇ ਨਹੀਂ ਰੱਖਦੀ, ਪਰ ਮੇਰੇ ਖਿਆਲ ਵਿੱਚ ਜਿਵੇਂ ਹਾਲਾਤ ਦਿਨ ਬ ਦਿਨ ਖਰਾਬ ਹੁੰਦੇ ਜਾ ਰਹੇ ਹਨ ਕਿ ਖਾਲਿਸਤਾਨ ਜਲਦੀ ਤੋਂ ਜਲਦੀ ਬਣਾਇਆ ਜਾਣਾ ਚਾਹੀਦਾ ਹੈ। ਤੀਸਰਾ ਜੀ ਡਾਕਟਰ ਸਾਹਿਬ ਕਮੈਂਟ ਕਰਨਾ ਹੈ। ਹਾਂਜੀ, ਉਹਨਾਂ ਨੇ ਇੱਕ ਸਟੈਪ ਅੱਗੇ ਜਾਂਦੇ ਆ ਜਿੱਥੇ ਸਿੱਖਾਂ ਨੂੰ ਪਹਿਲੇ ਪਾਰਟ 'ਚ ਉਹਨਾਂ ਨੇ ਅਵੇਅਰ ਹੋਣ ਦਾ ਜਾਂ ਐਕਟਿਵਿਸਟ ਰੋਲ ਕਰਨ ਦਾ ਉਹਨਾਂ ਨੇ ਕਿਹਾ ਜੀ। ਦੂਸਰਾ ਪਾਰਟ ਉਹਨਾਂ ਨੇ ਜ਼ੋਰ ਦਿੱਤਾ ਹੈ ਕਿ ਸਾਡੇ ਕੋਲ ਆਪਣਾ ਗਲੋਬਲ ਮੀਡੀਆ, ਵਰਲਡ ਮੀਡੀਆ ਇੱਕ, ਤਾਂ ਕਿ ਆਪਣੇ ਲੋਕਾਂ ਤੱਕ ਗੱਲ ਪਹੁੰਚੇ ਔਰ ਉਹ ਵਰਲਡ ਓਪੀਨੀਅਨ ਨੂੰ ਵੀ ਜਿਹੜਾ ਤਬਦੀਲ ਕਰਨ ਦੇ ਵਿੱਚ ਰੋਲ ਅਦਾ ਕਰੇ। ਮੈਂ ਸਮਝਦਾ ਵੀ ਇਹ ਬਿਲਕੁਲ ਇਸ ਗੱਲ ਨੂੰ ਅਸੀਂ ਅਕਸਰ ਦੁਹਰਾਉਂਦੇ ਵੀ ਹਾਂ ਅੱਡ-ਅੱਡ ਤਰੀਕਿਆਂ ਦੇ ਨਾਲ ਜੀ ਕਿ ਇੱਕ ਜ਼ਮਾਨਾ ਸੀ ਕਿ ਲੜਾਈਆਂ ਜੰਗ ਦੇ ਮੈਦਾਨ ਦੇ ਵਿੱਚ ਲੜੀਆਂ ਜਾਂਦੀਆਂ ਸੀ, ਜਿੱਤੀਆਂ ਹਾਰੀਆਂ ਜਾਂਦੀਆਂ ਸੀ ਜੀ। ਅੱਜ ਦੀ ਲੜਾਈ ਮੀਡੀਆ ਦੇ ਵਿੱਚ ਲੜੀ ਜਾਂਦੀ ਹੈ, ਉੱਥੇ ਹੀ ਜਿੱਤੀ ਹਾਰੀ ਜਾਂਦੀ ਹੈ ਔਰ ਇਸੇ ਲਈ ਬਹੁਤ ਸਾਰਾ ਮੀਡੀਆ ਏਜੰਸੀਆਂ ਦਾ ਹੀ ਅੱਡ-ਅੱਡ ਮੁਲਕਾਂ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਉਹ ਫੰਡ ਕਰਦੀਆਂ, ਮਿਲੀਅਨਸ ਆਫ ਡਾਲਰਸ ਉਹਨਾਂ ਨੇ ਇਨਵੈਸਟ ਕੀਤੇ ਹੋਏ ਨੇ। ਜਿਸ ਕਿਸਮ ਦੀਆਂ ਖਬਰਾਂ ਕੱਢਣੀਆਂ ਉਸ ਕਿਸਮ ਦਾ ਹੀ ਉਹਨਾਂ ਦੇ ਪੱਤਰਕਾਰ ਨੇ, ਬਹੁਤ ਸਾਰੇ ਜਰਨਲਿਸਟ ਵੀ ਇਸ ਕੰਮ ਦੇ ਲਈ ਹੀ ਵਰਤੇ ਜਾਂਦੇ ਨੇ ਜੀ। ਔਰ ਉਹਨਾਂ ਨੇ ਕਿਹਾ ਕਿ ਭਾਈ ਨਵਾਂ ਸਾਲ ਵੀ ਚੜ ਪਿਆ, ਸਿੱਖ ਇਸ ਬਾਰੇ ਗੰਭੀਰਤਾ ਨਾਲ ਸੋਚਣ ਜੀ। ਔਰ ਉਹਨਾਂ ਨੇ ਸਿੱਖਾਂ ਦੀ ਸਿੱਖ ਹਿਸਟਰੀ ਤੋਂ ਵਾਕਿਫ ਨੇ, ਉਹਨਾਂ ਨੇ ਚੰਗੇ ਅੰਦਾਜ਼ ਦੇ ਵਿੱਚ ਇਸ ਨੂੰ ਬਿਆਨੇ ਕਿ ਜੇ 40 ਗੁਰੂ ਦੇ ਭੁੱਖੇ ਪਾਣੇ ਸਿੱਖ 10ਵੇਂ ਪਾਤਸ਼ਾਹ ਉਹਨਾਂ ਦੇ ਸਾਹਿਬਜ਼ਾਦੇ 10 ਲੱਖ ਮੁਗਲਾਂ ਔਰ ਪਹਾੜੀ ਰਾਜਿਆਂ ਦੀ ਫੌਜ ਦਾ ਟਾਕਰਾ ਕਰ ਸਕਦੇ ਨੇ ਅਜਿੱਤ ਰਹਿ ਕੇ, ਡਿਫਾਈਂਡਸ ਜਿਹੜੀ ਹੈ ਉਹ ਅਜਿੱਤ ਹੁੰਦਾ ਹੈ। ਉਹਦੇ ਤੁਹਾਨੂੰ ਜੇ ਤੁਸੀਂ ਗਿਵ ਅਪ ਨਹੀਂ ਕਰਦੇ ਕਿਸੇ ਗੱਲ ਨੂੰ, ਤੁਸੀਂ ਜਿੱਤਦੇ ਹੋ ਜੀ ਜੀ। ਉਹਨਾਂ ਨੇ ਕਿਹਾ ਵੀ ਅੱਜ ਤਾਂ ਇਹ ਗਿਣਤੀਆਂ ਮਿਣਤੀਆਂ ਦਾ ਕੋਈ ਕੰਮ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਵਰਲਡ ਮੀਡੀਆ ਵਾਲੀ ਜਿਹੜੀ ਗੱਲ ਹੈ, ਅਸੀਂ ਹੋਪ ਕਰਦੇ, ਜਿਵੇਂ ਅਸੀਂ ਪਹਿਲਾਂ ਵੀ ਕਿਹਾ ਵੀ TV 84 ਨੂੰ ਅਸੀਂ ਇੱਕ ਨਵੀਂ ਸਪਿਨ ਦੇਣ ਦੇ ਯਤਨ 'ਚ ਹੈ। ਇਸ ਨੂੰ ਅਸੀਂ ਐਕਸਪੈਂਡ ਵੀ ਕਰਨਾ ਚਾਹੁੰਦੇ ਜੀ। ਔਰ ਜੇ ਸਾਡੇ ਦਰਸ਼ਕਾਂ ਦਾ, ਸਾਡੇ ਗੁਰੂ ਪੰਥ ਨੂੰ ਪਿਆਰ ਕਰਨ ਵਾਲੇ ਵੀਰਾਂ ਭੈਣਾਂ ਦਾ ਸਾਥ ਰਿਹਾ ਤੇ ਅਸੀਂ ਜ਼ਰੂਰ ਇਸ ਨੂੰ ਉੱਚੀਆਂ ਜਿਹੜੀਆਂ ਨੇ ਬੁਲੰਦੀਆਂ ਤੱਕ ਲਿਜਾਵਾਂਗੇ ਔਰ ਡਿਪੈਂਡ ਇਹ ਸਾਰਾ ਕਰਦਾ ਹੈ ਸਪੋਰਟ ਦੇ ਉੱਤੇ ਜੀ। ਡਾਕਟਰ ਸਾਹਿਬ ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ।